एक टीवी चैनल ਦੇ ਉੱਤੇ ਇੱਕ ਡਰਾਮਾ ਹੈ ਸ਼ੇਰ। ਦਾਨਿਸ਼ ਤੈਮੂਰ ਦਾ ਨਵਾਂ ਡਰਾਮਾ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਉਹਦੇ ਵਿੱਚ ਸ਼ੇਰ ਜਿਹੜਾ ਹੈ ਕਰੈਕਟਰ ਉਹ ਬਾਹਰ ਦੇ ਮੁਲਕ ਵਾਪਸ ਆਇਆ ਹੈ ਔਰ ਉਸਦੇ ਜਿਹੜੇ ਵਾਲਿदैन ਨੇ, ਜਿਹੜਾ ਉਸਦਾ ਵਾਲਦ ਹੈ ਉਸਦੀ ਦੁਸ਼ਮਣੀ ਹੈ ਕਿਉਂਕਿ ਉਸਦੀ ਫੁੱਫੋ ਜਿਹੜੀ ਹੈ ਉਸ ਸ਼ੇਰ ਕਰੈਕਟਰ ਦੀ ਉਸ ਭੱਜ ਕੇ ਵਿਵਾਹ ਕਰਵਾਇਆ ਹੈ ਇੱਕ ਕਿਸੇ ਹੋਰ ਬੰਦੇ ਦੇ ਨਾਲ। ਅਤੇ ਉਹ ਉਹਨਾਂ ਨੂੰ ਉਸ ਦੇ ਵਿੱਚ ਵਿਲਨ, ਬਤੌਰ ਵਿਲਨ ਉਸ ਦੇ ਵਿੱਚ ਕਰੈਕਟਰ ਉਹਨਾਂ ਨੇ ਬਣਾਏ ਨੇ। ਉਹਨਾਂ ਦੇ ਦੁਸ਼ਮਣੀ ਦੀ ਬੇਸਿਕ ਬੁਨਿਆਦ ਹੈ। ਅੱਛਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਬੁਰਾ ਕਰੈਕਟਰ ਉਹਦੇ ਵਿੱਚ ਉਹਨਾਂ ਰੱਖਿਆ ਹੋਇਆ। ਹੁਣ ਤੁਸੀਂ ਸ਼ੇਰ ਦਾ ਜਿਹੜਾ ਕਰੈਕਟਰ ਹੈ ਉਹਦੇ ਵਿੱਚ ਸ਼ੇਰ ਇੱਕ ਇੰਤਹਾਈ ਬਾਅਸੂਲ ਕਿਸਮ ਦਾ ਇਨਸਾਨ ਹੈ, ਡੀਸੈਂਟ ਇਨਸਾਨ ਹੈ ਔਰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਬੋਲਦਾ ਹੈ, ਗੱਲ ਕਰਦਾ ਹੈ ਆਪਣੇ ਜਿਹੜੇ ਵੀ ਹੁੰਦੇ, ਕਿਉਂਕਿ ਉਰਦੂ ਡਰਾਮਾ ਹੈ ਤਾਂ ਬੜੀ ਜ਼ਬਰਦਸਤ ਉਰਦੂ ਬੋਲਦਾ ਹੈ। ਔਰ ਉਹਦੇ ਵਿੱਚ ਫਿਰ ਜਿਹੜੀ ਦੂਜੀ ਫੈਮਿਲੀ ਹੈ ਉਹਦੇ ਵਿੱਚ ਕਿਉਂਕਿ ਮੇਨ ਕਰੈਕਟਰ ਜਿਹੜੀ ਫੀਮੇਲ ਕਰੈਕਟਰ ਜਿਹੜੀ ਮੇਨ ਹੈ ਉਹ ਫਿਰ ਦੂਸਰੀ ਫੈਮਿਲੀ ਦੇ ਵਿੱਚ ਜਿਹੜੀ ਕਿ ਇਹਨਾਂ ਦੀ ਦੁਸ਼ਮਣ ਫੈਮਿਲੀ ਹੈ ਅਤੇ ਉਹ ਵੀ ਬਹੁਤ ਅੱਛੀ ਉਰਦੂ ਬੋਲਦੀ ਹੈ ਜਨਾਬ। ਉਸ ਫੈਮਿਲੀ ਦੇ ਵਿੱਚ ਜਿਤਨੇ ਵੀ ਕਿਰਦਾਰ ਨੇ ਸਾਰੇ ਬਹੁਤ ਅੱਛੀ ਉਰਦੂ ਬੋਲਦੇ ਨੇ। ਲੇਕਿਨ ਉਸੇ ਫੈਮਿਲੀ ਦੇ ਵਿੱਚ ਇੱਕ ਨੈਗੇਟਿਵ ਕਰੈਕਟਰ ਹੈ ਜੋ ਕਿ ਉਹਨਾਂ ਦੀ ਫੁੱਫੋ ਦਾ ਕਰੈਕਟਰ ਹੈ ਔਰ ਜਿਹੜੀ ਉਹਨਾਂ ਦੀ ਫੁੱਫੋ ਹੈ ਉਹ ਇੰਤਹਾਈ ਦਰਜੇ ਦੀ ਉਹਨਾਂ ਮਨਫੀ ਕਿਰਦਾਰ ਬਣਾਇਆ ਹੋਇਆ ਹੈ ਜੋ ਕਿ ਪੂਰੇ ਫਸਾਦ ਦੀ ਅਸਲ ਜੜ ਹੈ। ਔਰ ਲੇਕਿਨ ਜਿਹੜੀ ਫੁੱਫੋ ਹੈ ਉਹ ਪੰਜਾਬੀ ਬੋਲਦੀ ਹੈ। ਫੁੱਫੋ ਜਿਹੜੀ ਹੈ ਉਹ ਪੰਜਾਬੀ ਬੋਲਦੀ ਹੈ, ਬਾਕੀ ਸਾਰੇ ਜਿਹੜੇ ਨੇ ਉਹ ਉਰਦੂ ਬੋਲਦੇ ਨੇ ਬੜੇ ਡੀਸੈਂਟ। ਲੇਕਿਨ ਜਿਹੜੀ ਉਹਨਾਂ ਦੀ ਫੁੱਫੋ ਹੈ ਉਹ ਪੰਜਾਬੀ ਬੋਲਦੀ ਹੈ। ਅਤੇ ਪੰਜਾਬੀਆਂ ਉਹ ਇਹ ਜਿਹੜੀਆਂ ਬਰੀਕ ਵਾਰਦਾਤਾਂ ਜਿਹੜੀਆਂ ਨੇ ਉਹ ਮੀਡੀਆ ਦੇ ਥਰੂ ਪਾਈਆਂ ਜਾਂਦੀਆਂ ਨੇ ਨਾ, ਪੰਜਾਬੀ ਕੌਮ ਜਾਂ ਪੰਜਾਬੀ ਜ਼ਬਾਨ ਜਾਂ ਪੰਜਾਬੀ ਕਲਚਰ ਦੇ ਹਵਾਲੇ ਨਾਲ, ਉਹਨਾਂ ਦੇ ਉੱਤੇ ਮੈਂ ਨਾ ਕਿ ਨਜ਼ਰ ਤੁਹਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ। ਇੰਝ ਯਾਰ ਇੱਕ ਡਰਾਮਾ ਹੋਰ ਹੈ, ਫੈਸਲ ਕੁਰੈਸ਼ੀ ਦਾ ਡਰਾਮਾ ਹੈ ਜਿਹਦੇ ਵਿੱਚ ਉਹਦਾ ਇੱਕ ਡਬਲ ਕਰੈਕਟਰ ਬਣਾਇਆ ਗਿਆ ਕਿ ਉਹ ਬੈਠਿਆਂ ਉਹਦਾ ਦਿਮਾਗ ਘੁੰਮਦਾ ਹੈ ਅਤੇ ਉਹ ਕੋਈ ਹੋਰ ਕਰੈਕਟਰ ਬਣ ਜਾਂਦਾ ਹੈ ਔਰ ਫਿਰ ਨੋਰਮਲ ਹੁੰਦਾ ਅਤੇ ਹੋਰ ਕਰੈਕਟਰ ਬਣ ਜਾਂਦਾ ਹੈ। ਜਿਸ ਟਾਈਮ ਨੋਰਮਲ ਹੁੰਦਾ ਹੈ ਅਤੇ ਇੱਕ ਅਲੀਟ ਕਲਾਸ ਫੈਮਿਲੀ ਦਾ ਇੱਕ ਫਰਦ ਬਣ ਜਾਂਦਾ ਹੈ ਜਿਹਦੇ ਵਿੱਚ ਬੜੀ ਅੱਛੀ ਜਨਾਬ ਉਰਦੂ ਵੀ ਬੋਲਦਾ ਹੈ, ਬੜੇ ਅੱਛੇ ਅਤੇ ਡੀਸੈਂਟ ਤਰੀਕੇ ਦੇ ਨਾਲ ਉਹ ਗੱਲਬਾਤ ਕਰਦਾ ਹੈ, ਫੈਮਿਲੀ ਦੇ ਨਾਲ ਡੀਲਿੰਗ ਕਰਦਾ ਹੈ, ਬਿਜ਼ਨਸਮੈਨ ਹੈ। ਲੇਕਿਨ ਜਿਵੇਂ ਉਹਦਾ ਦਿਮਾਗ ਘੁੰਮਦਾ ਹੈ ਅਤੇ ਉਹ ਜਨਾਬ ਪੰਜਾਬੀ ਬੋਲਣ ਲੱਗ ਪੈਂਦਾ ਹੈ ਔਰ ਬੜੀ ਫਨੀ ਪੰਜਾਬੀ ਬੋਲਦਾ, ਮਤਲਬ ਉਹ ਫਨੀ ਇੱਕ ਕਰੈਕਟਰ ਬਣ ਜਾਂਦਾ ਹੈ। ਮਤਲਬ ਇਹ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਗਰ ਕੋਈ ਬੰਦਾ ਪੰਜਾਬੀ ਬੋਲੇਗਾ ਤਾਂ ਫਿਰ ਉਹ ਫਨੀ ਹੋ ਜਾਏਗਾ। ਪੰਜਾਬੀ ਦੇ ਵਿੱਚ ਸੀਰੀਅਸ ਗੁਫ਼ਤਗੂ ਕਰਨਾ ਜਾਂ ਸੀਰੀਅਸ ਗੱਲਬਾਤ ਕਰਨਾ ਉਹ ਮਤਲਬ ਇਹ ਕਿ ਉਹ ਚੰਗੀ ਗੱਲ ਨਹੀਂ ਸਮਝੀ ਦਿਖਾਈ ਜਾ ਰਹੀ ਕਿ ਇੱਕ ਅਗਰ ਪੰਜਾਬੀ ਫੈਮਿਲੀ ਹੈ, ਅਗਰ ਅਲੀਟ ਫੈਮਿਲੀ ਵੀ ਹੈ ਤਾਂ ਕਿਆ ਉਹ ਖਾਣੇ ਦੀ ਟੇਬਲ ਉੱਤੇ ਜਾਂ ਕਿਸੇ ਵੀ ਗੱਲਬਾਤ ਦੇ ਉੱਤੇ ਕਿਆ ਉਹ ਪੰਜਾਬੀ 'ਚ ਗੱਲ ਨਹੀਂ ਕਰ ਸਕਦਾ, ਪੰਜਾਬੀ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਅਗਰ ਸ਼ੇਰ ਦੀ ਫਰਜ਼ ਕਰੋ, ਮੈਂ ਅਗਰ ਗੱਲ ਕਰਾਂ ਸ਼ੇਰ ਡਰਾਮਾ ਜਿਹੜਾ ਉਹਦੇ ਵਿੱਚ ਅਗਰ ਫੁੱਫੋ ਉਹਨਾਂ ਦੀ ਪੰਜਾਬੀ ਹੈ, ਮਤਲਬ ਇੱਕ ਪੰਜਾਬ ਦੀ ਫੈਮਿਲੀ ਹੈ, ਠੀਕ ਹੈ, ਦੂਸਰੀ ਵੀ ਫਿਰ ਯਕੀਨਨ ਪੰਜਾਬ ਦੀ ਫੈਮਿਲੀ ਹੋਏਗੀ ਅਤੇ ਕਿਆ ਬਾਕੀ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਜਾਂ ਜਿਹੜੇ ਉਹਨਾਂ ਦੇ ਬਾਕੀ ਲੋਕ ਨੇ, ਬਾਕੀ ਕਿਰਦਾਰ ਖਾਸ ਤੌਰ 'ਤੇ ਮੇਨ ਕਿਰਦਾਰ ਜਿਹੜੇ ਨੇ, ਮਿਸਾਲ ਦੇ ਤੌਰ 'ਤੇ ਦਾਨਿਸ਼ ਤੈਮੂਰ ਜਾਂ ਉਹਦੇ ਓਪੋਜ਼ਿਟ ਕਿਰਦਾਰ 'ਚ ਫੀਮੇਲ ਜਿਹੜੀ ਕੁੜੀ ਹੈ, ਕਿਆ ਉਹ ਪੰਜਾਬੀ ਨਹੀਂ ਬੋਲ ਸਕਦਾ? ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਲੋਕਾਂ ਨੂੰ ਦਿਖਾਣਾ ਹੀ ਨਹੀਂ ਹੈ ਕਿ ਭਾਈ ਮੇਨ ਕਰੈਕਟਰ ਕੋਈ ਪੰਜਾਬੀ ਹੈ। ਉਹਨਾਂ ਬਸ ਇਹ ਵਿਖਾਣਾ ਹੈ ਕਿ ਜਿਹੜਾ ਨੈਗੇਟਿਵ ਕਰੈਕਟਰ ਹੈ ਉਹਨਾਂ ਦੀ ਫੁੱਫੋ ਦਾ, ਬਸ ਉਹ ਪੰਜਾਬੀ ਬੋਲਦੀ ਹੈ, ਉਹ ਪੰਜਾਬੀ ਬੋਲੇਗੀ। ਜਾਂ ਫਿਰ ਦੂਸਰਾ ਫੈਸਲ ਕੁਰੈਸ਼ੀ ਸਾਹਿਬ ਵਾਲਾ ਜਿਹੜਾ ਡਰਾਮਾ ਹੈ ਕਿ ਉਹਦੇ ਵਿੱਚ ਜਿਸ ਟਾਈਮ ਫੈਸਲ ਕੁਰੈਸ਼ੀ ਦਾ ਦਿਮਾਗ ਘੁੰਮ ਜਾਏਗਾ ਉਹਨੇ ਫਨੀ ਕੋਈ ਗੱਲਬਾਤ ਕਰਨੀ, ਮੋੜੋ ਪੰਜਾਬੀ ਬੋਲੇਗਾ। ਔਰ ਅਗਰ ਕਿਸੇ ਨੂੰ ਕੋਈ ਨੁਕਰਾਨੀ ਦੀ ज़रूरत है तो वो आखणगे कि जनाब हमें मासी की ज़रूरत है। मासी तो भाई आपकी फिर जो खाला है वो आपकी मासी है, अपनी खाला को से काम करवाएं, फिर खाला को काम करवाओ फिर, क्योंकि असी तो खाला नूं मासी आने।